अस्सलाम वालेकुम सत श्री अकाल जी। उम्मीद करना कि ਸਾਰੇ ਠੀਕ ਹੋਵੋਗੇ। ਨਵਾਂ ਸਕੇਦਾ ਦੀ ਇਜ਼ਾਮ ਹੈ ਜੀ। ਹੁਸੈਨ ਸ਼ਜ਼ੇਬ ਭਾਈ ਨੇ ਬ੍ਰੇਸ਼ੀਆ ਤੋਂ ਇਹਨਾਂ ਦੀ ਇੱਕ ਗਲਤੀ ਹੋਈ ਹੈ ਔਰ ਇਹਨਾਂ ਆਪਣੀ ਥਿਉਰੀ ਪਾਸ ਕਰ ਲਈ ਹੈ। ਬਹੁਤ ਬਹੁਤ ਮੁਬਾਰਕ ਹੋਵੇ ਜੀ ਤੁਹਾਨੂੰ। ਤੇ ਦੂਸਰਾ 2 ਦਿਨ ਹੋ ਗਏ ਨੇ ਜੀ ਵੀਡੀਓ ਜਿਹੜੀ ਅਪਲੋਡ ਕਰਦਾ ਸੀ ਉਹਦੀ ਕੁਝ ਸਟੂਡੈਂਟ ਨੂੰ ਇੰਗਲਿਸ਼ ਵਿੱਚ ਆਵਾਜ਼ ਆਉਂਦੀ ਸੀ ਔਰ ਕੁਝ ਨੂੰ ਓਰੀਜਨਲ ਆਵਾਜ਼ ਵਿੱਚ ਉਹ ਮਤਲਬ ਜਿਹੜੀ ਆਵਾਜ਼ ਸੁਣਾਈ ਦੇ ਰਹੀ ਸੀ। ਠੀਕ ਹੈ, ਉਹ ਤੁਸੀਂ ਆਪਣੀ ਵੀਡੀਓ ਤੋਂ ਹੀ ਸੈਟਿੰਗ ਚੇਂਜ ਕਰਨੀ ਹੈ। ਉਹ ਤੁਸੀਂ ਸੈਟਿੰਗ ਚੇਂਜ ਕਰ ਲਓ, ਤੁਹਾਨੂੰ ਓਰੀਜਨਲ ਆਵਾਜ਼ ਸੁਣਾਈ ਦੇਵੇਗੀ। ਠੀਕ ਹੈ, ਤੇ ਬਾਕੀ ਜਿਹੜੇ ਕੋਈ ਹੋਰ ਸਟੂਡੈਂਟ ਹੈ ਜਿਹਨੇ ਪਾਸ ਕਰ ਲਿਆ ਆਪਣਾ ਇਜ਼ਾਮੇ ਪਾਸ ਕੀਤਾ ਹੈ, ਉਹ PDF ਮੈਨੂੰ ਸੈਂਡ ਕਰ ਦਿਆ ਜੀ WhatsApp ਨੰਬਰ ਤੇ। ਠੀਕ ਹੈ ਜੀ, ਚਲੋ ਜੀ ਪਹਿਲਾ ਸਵਾਲ ਨਿਸ਼ਾਨ ਖਤਰੇ ਦਾ ਵੇ। ਲਾ ਫਿਗੂਰਾ ਰੈਪਰੈਜ਼ੈਂਟਾਤਾ, ਇਹ ਤਸਵੀਰ ਦਿਖਾਈ ਗਈ ਹੈ, ਇਹ un segnale di pericolo ਕਹਿੰਦਾ ਖਤਰੇ ਦਾ ਨਿਸ਼ਾਨ ਹੈ ਵੇਰੋ। ਦੂਸਰਾ ਸਵਾਲ ਜੀ, ਅੱਛਾ ਜੀ ਇਹ ਜਿਹੜਾ ਦੂਸਰੇ ਸਵਾਲ ਤਸਵੀਰ ਤੁਹਾਨੂੰ ਨਜ਼ਰ ਆ ਰਹੀ ਹੈ, ਇਹ 5 ਪੇਜ ਨੇ। ਠੀਕ ਹੈ, 2 ਇਸ ਤਸਵੀਰ ਵਾਲੇ ਨੇ, ਇੱਕ ਉਹ ਗੋਲ ਤਸਵੀਰ ਵਾਲਾ ਹੈ। ਠੀਕ ਹੈ, ਤੇ ਇਹਨਾਂ ਪੇਜਾਂ ਦੇ ਵਿੱਚੋਂ ਸਵਾਲ ਆਉਂਦਾ ਹੀ ਆਉਂਦਾ ਪਿਆ, ਹਰ ਸਕੇ ਦੇ ਵਿੱਚ ਆਉਂਦਾ ਪਿਆ ਸਵਾਲ। ਇਸ ਵਾਸਤੇ ਇਹ ਜਿਹੜੇ 5 ਪੇਜ ਨੇ ਇਹਨਾਂ ਦੀ ਤਿਆਰੀ ਚੰਗੀ ਤਰ੍ਹਾਂ ਕਰ ਲਓ। ਠੀਕ ਹੈ, ਆਪਣੇ ਆਪ ਨੂੰ ਹਮੇਸ਼ਾ ਸੱਜੀ ਸਾਈਡ ਤੇ ਰੱਖਣਾ ਹੈ ਤੇ ਇਹ ਤੇ ਸਾਡੀ ਸਾਈਡ ਚੱਲਦੀ ਹੈ ਪਈ, ਦੂਸਰੀ ਸਾਈਡ ਰੁੱਸ ਹੋਈ ਹੈ, ਮਤਲਬ ਉਹਨਾਂ ਦੀ ਸਾਈਡ ਬੰਦ ਹੈ, ਸਾਡੀ ਸਾਈਡ ਚੱਲ ਰਹੀ ਹੈ। ਇਹ ਤੇ ਸਾਡੀ ਪਹਿਲ ਬਣਦੀ ਹੈ ਇਸ ਨਿਸ਼ਾਨ ਦੇ ਹਿਸਾਬ ਨਾਲ। ਠੀਕ ਹੈ, in presenza del segnale raffigurato, ਇਸ ਨਿਸ਼ਾਨ ਦੀ ਮੌਜੂਦਗੀ ਵਿੱਚ si deve dare la precedenza, ਕਹਿੰਦਾ ਲਾਜ਼ਮੀ ਹੱਕ ਦੇਣਾ ਜੇ ai veicoli ਉਹਨਾਂ ਗੱਡੀਆਂ ਨੂੰ ਕਿ provengono dal senso opposto, ਜਿਹੜੀਆਂ ਆਪੋਜ਼ਿਟ ਸਾਈਡ ਤੋਂ ਆਉਂਦੀਆਂ ਨੇ। ਫਾਲਤੂ ਜੀ ਇੱਥੇ ਹੱਕ ਦੇਣਾ ਨਹੀਂ, ਇਸ ਨਿਸ਼ਾਨ ਦੇ ਮੁਤਾਬਕ ਇੱਥੇ ਸਾਡੀ ਪਹਿਲ ਬਣਦੀ ਹੈ ਕਿਉਂਕਿ ਸਾਡੀ ਸਾਈਡ ਚੱਲ ਰਹੀ ਹੈ, ਉਹਨਾਂ ਦੀ ਸਾਈਡ ਬੰਦ ਹੈ। ਤੀਸਰਾ ਸਵਾਲ ਜੀ, ਤੇ ਕੌਣ ਦਾ ਨਿਸ਼ਾਨ ਹੈ? ਤੇ ਕੌਣ ਦਾ ਨਿਸ਼ਾਨ ਜਦੋਂ ਕੋਈ ਸੜਕ ਦੇ ਉੱਤੇ ਆਰਜ਼ੀ ਤੌਰ 'ਤੇ ਉਹਨਾਂ ਕੰਮ ਕਰਨਾ ਹੋਵੇ, ਕੁਝ ਟਾਈਮ ਵਾਸਤੇ ਹੋਵੇ, ਉਦੋਂ ਇਹ ਕੌਣ ਰੱਖ ਕੇ ਰਸਤਾ ਵੀ ਚੇਂਜ ਕਰ ਸਕਦੇ ਨੇ। ਮਤਲਬ ਥੋੜੀ ਦੇਰ ਵਾਸਤੇ ਉਹਨਾਂ ਦੇਵੀਅਸਿਓਨੇ ਦੇਣੀ ਹੈ, ਰਸਤਾ ਚੇਂਜ ਕਰਨਾ ਹੈ, ਇਹ ਕੋਨਾ ਰੱਖ ਕੇ ਵੀ ਉਹ ਚੇਂਜ ਕਰ ਸਕਦੇ ਨੇ। il cono raffigurato ਜਿਹੜੀ ਕੌਣ ਦਿਖਾਈ ਗਈ ਹੈ, si può usare, ਕਹਿੰਦਾ ਇਸਤੇਮਾਲ ਹੋ ਸਕਦੀ ਹੈ per segnalare, ਦੱਸਣੇ ਵਾਸਤੇ, ਨਿਸ਼ਾਨਦੇਹੀ ਕਰਨੇ ਵਾਸਤੇ deviazioni provvisorie, ਮਤਲਬ ਜਿਹੜੀ ਆਰਜ਼ੀ ਤੌਰ ਤੇ deviazione ਦਿੱਤੀ ਹੈ vero। ਚੌਥਾ ਸਵਾਲ ਜੀ, la distanza di sicurezza, ਕਹਿੰਦਾ ਜਿਹੜਾ ਹਿਫਾਜ਼ਤੀ ਫਾਸਲਾ ਹੈ, va sempre mantenuta, ਕਹਿੰਦਾ ਹਮੇਸ਼ਾ mantenuta ਕਰਨਾ ਮਤਲਬ ਹਮੇਸ਼ਾ ਰੱਖਣਾ ਹੈ। anche prima di iniziare un sorpasso, overtake ਸ਼ੁਰੂ ਕਰਨੇ ਤੋਂ ਵੀ ਪਹਿਲਾਂ। ਫਿਰ ਜਦੋਂ overtake ਕਰਨਾ ਉਦੋਂ ਵੀ distanza di sicurezza ਹੋਣਾ ਚਾਹੀਦਾ। 5 ਨੰਬਰ ਸਵਾਲ ਜੀ, non si può sorpassare, ਕਹਿੰਦਾ overtake ਨਹੀਂ ਕਰ ਸਕਦੇ in corrispondenza dei ਦੋਸੀ ਦੇ ਉੱਤੇ su carreggiata a senso unico, ਉਸ carreggiate ਦੇ ਉੱਤੇ ਜਿਹੜਾ senso unico ਹੋਵੇ, ਆ ਦੂਏ ਕੁਰਸੀ ਹੈ ਤੇ 2 ਕੁਰਸੀ ਹੋਣ। ਫਾਲਸੋ ਜੀ, ਅਗਰ carreggiata senso unico ਹੈ ਤੇ ਉਹਦੇ 2 ਕੁਰਸੀ ਹੈ, ਫਿਰ ਅਸੀਂ ਕਰ ਸਕਨੇ ਆ। ਠੀਕ ਹੈ ਜੀ। 6 ਨੰਬਰ ਜੀ, ਲਾਈਟਾਂ ਦਾ ਨਿਸ਼ਾਨ ਆ ਗਿਆ। ਇਹ ਕਿਹੜੀਆਂ ਲਾਈਟਾਂ ਦਾ ਨਿਸ਼ਾਨ ਹੈ? ਜਿਹੜੀਆਂ ਫੁੱਲ ਲਾਈਟਾਂ ਹੁੰਦੀਆਂ ਨੇ। ਪ੍ਰੋਟੋਰੀ ਦੀ ਪ੍ਰੋਫੋਂਡਿਟà ਵੀ ਆਖਦੇ ਨੇ ਔਰ abbagliante ਵੀ ਆਖਦੇ ਨੇ। ਠੀਕ ਹੈ, il simbolo raffigurato, ਨਿਸ਼ਾਨ ਦਿਖਾਇਆ ਗਿਆ, ਇਹ posto, ਕਹਿੰਦੇ ਨਿਸ਼ਾਨ ਮੌਜੂਦ ਹੈ sul comando, ਉਸ ਬਟਨ ਦੇ ਉੱਤੇ ਮੌਜੂਦ ਹੈ di accensione dei protettori di profondità, ਜਿੱਥੋਂ accensione ਹੁੰਦੀਆਂ ਨੇ, ਆਨ ਹੁੰਦੀਆਂ ਨੇ, dei protettori di profondità, ਫੁੱਲ ਲਾਈਟਾਂ ਜਿਹੜੀਆਂ vero। 7 ਨੰਬਰ ਜੀ, alcol, ਕਹਿੰਦਾ ਜਿਹੜੀ alcol ਹੈ può causare, ਇਹ ਵਜ੍ਹਾ ਬਣ ਸਕਦੀ ਹੈ un stato di euforia, ਮਤਲਬ ਜੋਸ਼ ਦੀ ਹਾਲਤ ਦੀ ਵਜ੍ਹਾ ਬਣ ਸਕਦੀ ਹੈ alcol, con conseguente, ਤੇ ਜਿਹਦੇ ਨਤੀਜੇ ਦੇ ਵਿੱਚ sottovalutazione del pericolo, ਖਤਰੇ ਨੂੰ ਨਜ਼ਰਅੰਦਾਜ਼ ਕਰੋ ਦੇ vero ਜੀ, ਇਹ ਵੀ ਚੀਜ਼ ਹੋ ਸਕਦੀ ਹੈ। 8 ਨੰਬਰ ਜੀ, ਅੱਛਾ ਜੀ 8 ਨੰਬਰ ਤੇ ਗੱਲ ਕਰਨ ਲੱਗਿਆ, ਜਿਹੜੀ ਡਰਾਈਵਰ ਦੀ ਸੀਟ ਹੁੰਦੀ ਹੈ ਉਹਦੇ ਥੱਲੇ ਕੋਈ ਐਸੀ ਚੀਜ਼ ਨਹੀਂ ਰੱਖਣੀ, ਮਤਲਬ ਜਿਸ ਤਰ੍ਹਾਂ ਬੋਤਲ ਹੋ ਗਈ, ਡਰਾਈਵਰ ਦੀ ਸੀਟ ਦੇ ਥੱਲੇ ਐਸੀ ਕੋਈ ਚੀਜ਼ ਨਹੀਂ ਰੱਖਣੀ ਕਿ ਜਦੋਂ ਗੱਡੀ ਚਲਾਉਂਦਿਆਂ ਹੋਇਆਂ ਉਹ ਚੀਜ਼ ਰੇੜ ਕੇ ਜਾ ਕੇ ਬ੍ਰੇਕ ਦੇ ਥੱਲੇ ਆਵੇ, ਰੇਸ ਦੇ ਥੱਲੇ ਆਵੇ ਜਾਂ ਕੋਈ ਰੁਕਾਵਟ ਪੈਦਾ ਕਰੇ। ਇਸ ਵਾਸਤੇ ਡਰਾਈਵਰ ਸੀਟ ਥੱਲੇ ਕੋਈ ਚੀਜ਼ ਨਹੀਂ ਰੱਖਣੀ ਚਾਹੀਦੀ। ਇਸ consigliabile, ਕਹਿੰਦਾ ਸਲਾਹ ਨਹੀਂ ਦਿੰਦਾ, ਮਤਲਬ ਇਹ ਕੰਮ ਨਹੀਂ ਕਰਨਾ। ਠੀਕ ਹੈ, ਇਸ consigliabile ਕਹਿੰਦਾ ਸਲਾਹ ਨਹੀਂ ਦਿੰਦਾ sistemare oggetti, ਵਿੱਚ ਤੁਸੀਂ ਚੀਜ਼ਾਂ ਰੱਖੋ sotto il sedile del conducente, ਡਰਾਈਵਰ ਦੀ ਸੀਟ ਦੇ ਥੱਲੇ, per evitare, ਬਚਣੇ ਵਾਸਤੇ ਕਿ scivolando ਵੀ ਉਹ ਸਲਿਪ ਹੋਣ durante la marcia, ਚਲਦਿਆਂ ਹੋਇਆਂ, vadano ad intralciare, ਤੇ ਜਾ ਕੇ ਰੁਕਾਵਟ ਦੇਣ, ਰੁਕਾਵਟ ਪੈਦਾ ਕਰਨ, i movimenti del autista, ਜਿਹੜੀ ਡਰਾਈਵਰ ਦੀ ਮੂਵਮੈਂਟ ਹੁੰਦੀ ਹੈ ਉਹਦੇ ਵਿੱਚ vero ਜੀ। 9 ਨੰਬਰ ਸਵਾਲ ਜੀ, entrando in un centro abitato, ਆਬਾਦੀ ਦੇ ਵਿੱਚ ਐਂਟਰ ਹੋਏ ਹੋ, ਸ਼ਹਿਰ ਦੇ ਵਿੱਚ ਐਂਟਰ ਹੋਏ ਹੋ। ਅੱਛਾ, ਇੱਕ ਮੈਂ ਚੀਜ਼ ਪਹਿਲਾਂ ਸਮਝਾ ਦੇਵਾਂ ਕਿ ਜਦੋਂ ਤੁਸੀਂ
ਸ਼ਹਿਰ ਦੇ ਵਿੱਚ ਆਬਾਦੀ ਦੇ ਵਿੱਚ ਐਂਟਰ ਹੁੰਦੇ ਹੋ ਤੇ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜਿਹੜੀ ਟ੍ਰੈਫਿਕ ਚੱਲਦੀ ਪਈ ਹੁੰਦੀ ਹੈ ਉਹਦੇ ਵਿੱਚ ਰੁਕਾਵਟ ਆ ਸਕਦੀ ਹੈ। ਕਿਹੜੀ ਵਜ੍ਹਾ ਤੋਂ ਰੁਕਾਵਟ ਆ ਸਕਦੀ ਹੈ? ਜਿਹੜੀ ਕੋਈ ਸਾਈਡ ਤੇ ਗੱਡੀਆਂ ਰੁਕੀਆਂ ਨੇ, ਕਿਉਂਕਿ ਰਸ਼ ਜ਼ਿਆਦਾ ਹੁੰਦਾ ਹੈ, ਆਬਾਦੀ ਜ਼ਿਆਦਾ ਹੁੰਦੀ ਹੈ, ਬੰਦਿਆਂ ਦੀ ਤਾਦਾਦ ਉੱਥੇ ਜ਼ਿਆਦਾ ਹੁੰਦੀ ਹੈ, ਗੱਡੀਆਂ ਦੀ ਤਾਦਾਦ ਜ਼ਿਆਦਾ ਹੁੰਦੀ ਹੈ। ਇਸ ਵਜ੍ਹਾ ਜਿਹੜਾ ਟ੍ਰੈਫਿਕ ਚੱਲਣੇ ਦਾ ਫਲੋ ਹੁੰਦਾ ਹੈ ਉਹ ਰੁਕ ਸਕਦਾ ਹੈ। ਜਿਹੜੀਆਂ ਗੱਡੀਆਂ ਰੁਕੀਆਂ ਨੇ ਉਹਨਾਂ ਦੀ ਵਜ੍ਹਾ ਤੋਂ ਵੀ, ਜਾਂ ਜਿਹੜੀ ਗੱਡੀ ਕੋਈ ਸਾਈਡ ਤੋਂ ਐਂਟਰ ਪਈ ਹੁੰਦੀ ਹੈ ਉਹਦੀ ਵਜ੍ਹਾ ਤੋਂ ਵੀ, ਠੀਕ ਹੈ। ਤੇ ਜਿਹੜੀਆਂ ਗੱਡੀਆਂ ਡਾਇਰੈਕਸ਼ਨ ਚੇਂਜ ਕਰਦੀਆਂ ਨੇ ਉਹਨਾਂ ਦੀ ਵਜ੍ਹਾ ਤੋਂ ਵੀ ਇਹ ਫਲੋ ਟੁੱਟ ਸਕਦਾ ਹੈ ਟ੍ਰੈਫਿਕ ਦਾ, ਠੀਕ ਹੈ। ਚਲੋ ਜੀ, entrando in un centro abitato, ਕਹਿੰਦਾ centro abitato ਚ ਐਂਟਰ ਹੋਏ ਹੋ, bisogna tenere conto, ਆਪਣੇ ਮਾਈਂਡ 'ਚ ਰੱਖਣਾ ਹੈ ਕਿ il flusso della circolazione, ਜਿਹੜਾ ਚੱਲਣੇ ਦਾ ਫਲੋ ਹੈ, ਮਤਲਬ ਜਿਹੜਾ ਟ੍ਰੈਫਿਕ ਦੇ ਚੱਲਣੇ ਦਾ ਫਲੋ ਹੈ, viene spesso intralciato, ਕਹਿੰਦੇ ਇਹਦੇ ਵਿੱਚ intralciato ਹੋਵੇ ਮਤਲਬ ਇਹਦੇ ਰੁਕਾਵਟ ਆਵੇ ਦੀ, ਉਹ interrotto, ਜਾਂ ਇਹ ਫਲੋ ਟੁੱਟ ਜਾਏਗਾ da veicoli che sono fermi, ਜਿਹੜੀਆਂ ਰੁਕੀਆਂ ਗੱਡੀਆਂ ਨੇ ਉਹਨਾਂ ਨਾਲ, che partono, ਜਿਹੜੀਆਂ ਚੱਲਦੀਆਂ ਨੇ ਉਹਨਾਂ ਨਾਲ, ਉਹ che cambiano direzione, ਜਾਂ ਜਿਹੜੀਆਂ ਡਾਇਰੈਕਸ਼ਨ ਚੇਂਜ ਕਰਦੀਆਂ ਨੇ ਉਹਨਾਂ ਨਾਲ। ਵੇਖੋ ਜੀ 10 ਨੰਬਰ ਨਿਸ਼ਾਨ ਤੁਸੀਂ ਵੇਖ ਲਿਆ, ਜਿਹੜਾ ਸੋਮਾ ਸੇਲਾ ਜਾਨਵਰ ਨੇ ਉਹਨਾਂ ਵਾਸਤੇ ਜਿਹੜਾ ਰਸਤਾ ਸੀ ਉਹ ਰਸਤਾ ਖਤਮ ਹੋ ਗਿਆ, ਚੱਲਣ ਤੋਂ ਮਨਾ ਨਹੀਂ ਕਰਦਾ, ਸਿਰਫ ਉਹਨਾਂ ਦਾ ਸਪੈਸ਼ਲ ਰਸਤਾ ਖਤਮ ਹੋਇਆ, ਠੀਕ ਹੈ ਜੀ। ਇਹ ਵੀ ਸਵਾਲ ਦੂਸਰਾ ਤੀਸਰਾ ਸਕੇਦਾ ਆ ਰਿਹਾ ਮਸਲਨ ਇਸ ਪੇਜ ਵਿੱਚੋਂ ਵੀ। Il segnale raffigurato è ਨਿਸ਼ਾਨ ਦਿਖਾਇਆ ਗਿਆ ਇਹ posto ਮੌਜੂਦ ਹੈ in corrispondenza ਉੱਤੇ della fine del percorso, ਜਿੱਥੇ ਕਹਿੰਦਾ ਉਹ ਰਸਤਾ ਖਤਮ ਹੁੰਦਾ ਹੈ, riservato agli animali da soma e da sela, ਤੇ ਜਿਹੜਾ ਰਸਤਾ ਰਿਜ਼ਰਵ ਸੀ ਸਵਾਰੀ ਵਾਲੇ ਜਾਨਵਰਾਂ ਵਾਸਤੇ ਜਾਂ ਸਮਾਨ ਲੈ ਕੇ ਜਾਣ ਵਾਲੇ ਜਾਨਵਰਾਂ ਵਾਸਤੇ। ਵੇਖੋ ਜੀ 11 ਨੰਬਰ ਜੀ, ਨਿਸ਼ਾਨ ਤੁਸੀਂ ਵੇਖ ਲਿਆ ਫਾਟਕ ਤੇ ਹੁੰਦਾ ਤੇ ਵਾਰੀ ਵਾਰੀ ਬਲਦੀਆਂ ਬੁਝਦੀਆਂ ਲਾਈਟਾਂ, ਤੇ ਕਦੋਂ ਬਲਦੀਆਂ ਨੇ? ਜਦੋਂ ਬੈਰੀਅਰ ਬੰਦ ਹੁੰਦੇ ਨੇ ਉਦੋਂ ਇਹ ਆਨ ਹੁੰਦੀਆਂ ਨੇ, ਜਦੋਂ ਬੈਰੀਅਰ ਖੁੱਲਣ ਲੱਗਦੇ ਨੇ ਇਹ ਆਫ ਹੋ ਗਈਆਂ ਹੁੰਦੀਆਂ ਨੇ, ਬੰਦ ਹੋ ਗਈਆਂ ਹੁੰਦੀਆਂ ਨੇ, ਠੀਕ ਹੈ। Il dispositivo luminoso in figura, ਕਹਿੰਦਾ ਜਿਹੜਾ ਡਿਸਪੋਜ਼ਿਟਿਵ ਹੋਏ ਮਤਲਬ ਲਾਈਟਾਂ ਦੀ ਗੱਲ ਕਰ ਰਿਹਾ, ਰੋਸ਼ਨ ਇਨ ਫਿਗੂਰਾ ਤਸਵੀਰ ਦੇ ਵਿੱਚ, ਇਹ costituito da luci lampeggianti, ਕਹਿੰਦਾ ਬਣੀ ਹੈ ਲੰਪੇਜਾਂਤੀ ਲਾਈਟਾਂ ਦੇ ਨਾਲ, ਮਤਲਬ ਉਹ ਲਾਈਟਾਂ ਦੀਆਂ ਬਲਦੀਆਂ ਬੁਝਦੀਆਂ ਨੇ alternativamente ਵਾਰੀ ਵਾਰੀ, che si accendono, ਤੇ ਕਹਿੰਦਾ ਇਹ ਆਨ ਹੁੰਦੀਆਂ ਨੇ durante la fase di apertura, ਕਹਿੰਦੇ ਉਸ ਦੌਰਾਨ ਜਦੋਂ ਅਪੇਰਤੂਰਾ ਹੁੰਦਾ ਹੈ ਮਤਲਬ ਖੁੱਲਦਾ ਹੈ delle semibriere, ਜਿਹੜਾ ਬੈਰੀਅਰ ਹੈ, ਕਹਿੰਦਾ ਜਦੋਂ ਬੈਰੀਅਰ ਖੁੱਲਦਾ ਅਪੇਰਤੂਰਾ ਹੁੰਦਾ ਹੈ ਉਦੋਂ ਇਹ ਆਨ ਹੁੰਦੀਆਂ ਨੇ, ਫਾਲਤੂ ਜਦੋਂ ਬੰਦ ਹੁੰਦੇ ਨੇ ਬੈਰੀਅਰ ਉਦੋਂ ਇਹ ਆਨ ਹੁੰਦੀਆਂ ਨੇ। 12 ਨੰਬਰ ਜੀ, il limite massimo di velocità, ਜਿਹੜੀ ਮੈਕਸਿਮਮ ਸਪੀਡ ਲਿਮਟ ਹੈ sulle autostrade ਦੇ ਉੱਤੇ ਇਹਦੀ 80, ਕਹਿੰਦਾ 80 ਦੀ ਸਪੀਡ ਹੈ। ਫਿਰ autovettura, ਉਸ ਕਾਰ ਦੇ ਲਈ, ਉਸ ਗੱਡੀ ਦੇ ਲਈ ਕਿ traino un caravan, ਜਿਸ ਕਾਰਵਾਨ ਟੋਚਨ ਕੀਤੇ। ਵੇਖੋ ਜੀ ਅਗਰ ਪਿੱਛੇ ਕਾਰਵਾਨ ਟੋਚਨ ਕੀਤੇ ਹੈ ਤੇ ਆਟੋਸਟਰਾ ਦੇ ਉੱਤੇ ਸਪੀਡ ਤੁਹਾਡੀ 80 ਹੋ ਜਾਏਗੀ। 13 ਨੰਬਰ ਜੀ, ਤੇ ਇਸ ਗੱਡੀ ਦੀ ਗੱਲ ਕਰੇ ਤਾਂ ਜਦੋਂ ਵੀ ਇਸ ਗੱਡੀ ਕਿਸੇ ਵੀ ਗੱਡੀ ਫਲੋ ਦੇ ਵਿੱਚ ਐਂਟਰ ਹੋਣਾ, ਮਤਲਬ ਟ੍ਰੈਫਿਕ ਚੱਲਦੀ ਪਈ ਉਹਦੇ ਵਿੱਚ ਐਂਟਰ ਹੋਣਾ ਤੇ ਸੱਜੇ ਖੱਬੇ ਪੈਲ ਦੇ ਕੇ ਐਂਟਰ ਹੋਵੀਦਾ। il conducente del veicolo S, ਕਹਿੰਦਾ ਇਸ ਗੱਡੀ ਦਾ ਡਰਾਈਵਰ ਇਨ ਫਿਗੂਰਾ ਤਸਵੀਰ ਵਿੱਚ muovendosi in retromarcia ਕਰਦਾ ਪਿਆ, ਮਤਲਬ ਗੱਡੀ ਰਿਵਰਸ ਕਰਦਾ ਪਿਆ। ਫਿਰ immettersi nella circolazione, ਚੱਲਣੇ ਦੇ ਵਿੱਚ ਮਤਲਬ ਟ੍ਰੈਫਿਕ ਦੇ ਵਿੱਚ ਐਂਟਰ ਹੋਣੇ ਵਾਸਤੇ deve dare la precedenza, ਕਹਿੰਦਾ ਇਸ ਹੱਕ ਦੇਣਾ a tutti i veicoli, ਸਾਰੀਆਂ ਗੱਡੀਆਂ ਨੂੰ provenienti, ਜਿਹੜੀਆਂ ਆਉਂਦੀਆਂ ਨੇ sia da destra sia da sinistra, ਸੱਜੇ ਤੋਂ ਜਾਂ ਖੱਬੇ ਤੋਂ। ਵੇਖੋ ਜੀ 14 ਨੰਬਰ, durante la marcia sulle autostrade, ਕਹਿੰਦਾ autostrade ਉੱਤੇ ਚੱਲਦਿਆਂ ਹੋਇਆਂ, ਇਸ ਤਰ੍ਹਾਂ ਦੇ strade principali ਦੇ ਉੱਤੇ ਚੱਲਦਿਆਂ ਹੋਇਆਂ uso dei protettori ana abbaglianti, ਕਹਿੰਦਾ ana abbaglianti ਲਾਈਟਾਂ ਦਾ ਜਿਹੜਾ ਇਸਤੇਮਾਲ ਹੈ ਇਹ facoltativo, ਕਹਿੰਦਾ facoltativo ਮਤਲਬ ਤੁਹਾਡੀ ਮਰਜ਼ੀ ਹੈ। in condizioni di perfetta visibilità, ਜਦੋਂ ਪਰਫੈਕਟ ਨਜ਼ਰ ਆਉਂਦਾ ਪਿਆ ਹੋਵੇ। ਫਾਲਸੋ ਜੀ ਭਾਵੇਂ ਪਰਫੈਕਟ ਨਜ਼ਰ ਪਿਆ ਆਉਂਦਾ ਹੈ, ਇੱਥੇ ਸਾਡੀ ਮਰਜ਼ੀ ਕੋਈ ਨਹੀਂ। ana abbaglianti ਲਾਈਟਾਂ ਤੁਸੀਂ 24 ਘੰਟੇ ਆਨ ਰੱਖਣੀਆਂ ਨੇ, ਠੀਕ ਹੈ। 15 ਨੰਬਰ ਜੀ, per condurre un autoveicolo, ਕਹਿੰਦਾ ਗੱਡੀ ਚਲਾਉਣੇ ਦੇ ਲਈ ਦੀ massa massima utilizzata pari a 3500 ਕਿਲੋਗ੍ਰਾਮ, ਜਿਹਦਾ ਵਜ਼ਨ 3500 ਕਿਲੋਗ੍ਰਾਮ ਦੇ ਬਰਾਬਰ ਹੋਵੇ, ਕਿ traina un rimorchio, ਤੇ ਜਿਹੜਾ ਰਿਮੋਰਕਿਓ ਵੀ ਟੋਚਨ ਕਰੇ ਦੀ massa massima utilizzata ਦੀ 1000 ਗ੍ਰਾਮੀ, 1000 ਗ੍ਰਾਮੀ ਦਾ ਰਿਮੋਰਕਿਓ ਵੀ ਜਿਹੜਾ ਟੋਚਨ ਕਰੇ, ਇਹ necessario, ਫਿਰ ਕਹਿੰਦਾ ਜ਼ਰੂਰੀ ਹੈ aver conseguito la patente di categoria BA ਲਾਇਸੈਂਸ ਕਰਨਾ, ਫਿਰ ਕਹਿੰਦਾ ਜ਼ਰੂਰੀ ਹੈ। ਵੇਰੋ ਜੀ ਅਗਰ 3.5 ਟਨ ਮਤਲਬ ਕਹਿ ਲਓ 3500 ਕਿਲੋਗ੍ਰਾਮ ਦੀ ਗੱਡੀ ਹੈ
ਤੇ 1000 ਗ੍ਰਾਮੀ ਦਾ ਤੁਸੀਂ ਪਿੱਛੇ ਰਿਮੋਟ ਕਿਉਂ ਵੀ ਲਾਣਾ 4500 ਹੋ ਗਿਆ ਤੇ ਉਹਦੇ ਵਾਸਤੇ BA ਲਾਇਸੈਂਸ ਹੋਣਾ ਜ਼ਰੂਰੀ ਹੈ। 17 ਨੰਬਰ ਸਵਾਲ ਜੀ, ਤਸਵੀਰ ਤੁਸੀਂ ਵੇਖ ਲਈਏ, ਦਿਵੇਤੋ ਦੀ ਸੋਸਤ ਹੈ, ਦਿਨ ਲਿਖੇ ਨੇ, ਟਾਈਮ ਲਿਖਿਆ ਔਰ ਥੱਲੇ ਸਫਾਈ ਵਾਲੀ ਗੱਡੀ ਦੀ ਤਸਵੀਰ ਬਣੀ। ਇਹਦਾ ਮਤਲਬ ਇਹਨਾਂ ਦਿਨਾਂ ਵਿੱਚ ਇਸ ਟਾਈਮ ਗੱਡੀ ਸਫਾਈ ਕਰਨੀ ਹੁੰਦੀ ਹੈ, ਇਸ ਵਾਸਤੇ ਸੋਸਤਾ ਕਰਨਾ ਮਨਾ ਹੈ। ਠੀਕ ਹੈ ਜੀ। Il segnale raffigurato indica ਨਿਸ਼ਾਨ ਦੱਸ ਰਿਹਾ presenza di un deposito, ਕਹਿੰਦੇ ਇੱਕ deposito ਮਤਲਬ ਕਹਿ ਲਓ ਕਿ ਇੱਕ ਅੱਡਾ ਵੇ, con probabile uscita di mezzi, ਜਿੱਥੋਂ ਗੱਡੀਆਂ ਨਿਕਲ ਸਕਦੀਆਂ ਨੇ, per pulizia meccanica della strada, ਸੜਕ ਦੀ ਸਫਾਈ ਵਾਸਤੇ। ਫਾਲਸੋ। ਅੱਛਾ ਜੀ, ਇਹ ਇਹਨਾਂ ਵੇਰੋ ਕੀਤੇ ਹੈ, ਇਹ ਇਹਨਾਂ ਦੀ ਗਲਤੀ ਹੋਈ ਸੀ, ਲੇਕਿਨ ਸਵਾਲ ਫਾਲਸੋ ਹੈ। 18 ਨੰਬਰ ਜੀ, ਪ੍ਰੈਸੀਡੈਂਸ਼ੀਅਲ ਨਿਸ਼ਾਨ ਹੈ, ਤੇ ਪ੍ਰੈਸੀਡੈਂਸ਼ੀਅਲ ਨਿਸ਼ਾਨ ਦਾ ਕੀ ਮਤਲਬ ਹੈ ਬਈ ਅਗਰ ਰੁਕਣਾ ਪੈਂਦਾ ਹੈ ਤਾਂ ਰੁਕ ਜਾਓ, ਰੁਕ ਕੇ ਪਹਿਲ ਦਿਓ, ਅਗਰ ਰੁਕੇ ਬਿਨਾ ਕੰਮ ਚੱਲਦਾ ਹੈ ਤੇ ਫਿਰ ਤੁਸੀਂ ਰੁਕੇ ਬਿਨਾ ਵੀ ਪਹਿਲ ਦੇ ਸਕਦੇ ਹੋ। ਮਤਲਬ ਹੈ ਕਿ ਇੱਥੇ ਰੁਕਣਾ ਲਾਜ਼ਮੀ ਨਹੀਂ ਹੁੰਦਾ, ਜ਼ਰੂਰਤ ਪਵੇ ਤਾਂ ਰੁਕੋ, ਨਹੀਂ ਜ਼ਰੂਰਤ ਪੈਂਦੀ ਤਾਂ ਨਾ ਰੁਕੋ। ਠੀਕ ਹੈ। Il segnale raffigurato pronuncia ਨਿਸ਼ਾਨ ਦੱਸ ਰਿਹਾ di arrestarsi, ਵੇ ਰੁਕਣਾ ਜੇ, prima di impegnare incrocio, ਚੌਕ ਬਿਜ਼ੀ ਕਰਨੇ ਤੋਂ ਪਹਿਲਾਂ, ਮਤਲਬ ਚੌਕ ਤੇ ਜਾਣ ਤੋਂ ਪਹਿਲਾਂ ਰੁਕਣਾ ਜੇ। ਫਾਲਸੋ ਜੀ। 19 ਨੰਬਰ, ਜਿਹੜੀਆਂ ਦੋ ਗੱਡੀਆਂ ਦੀ ਤਸਵੀਰ ਵਿੱਚ ਆਊਟੋ ਟ੍ਰੇਨੀ ਆਊਟੋ ਆਰਟੀਕੋਲਾਟੋ, ਇਹਨਾਂ ਵਾਸਤੇ ਡਾਇਰੈਕਸ਼ਨ ਹੈ ਕਿ ਇਹਨਾਂ ਲਾਜ਼ਮੀ ਸਿੱਧਿਆਂ ਜਾਣਾ, ਸਾਰਿਆਂ ਵਾਸਤੇ ਨਹੀਂ। Il segnale raffigurato consiglia, ਇਹ ਨਿਸ਼ਾਨ ਜਿਹੜਾ ਦਿਖਾਇਆ ਗਿਆ ਕਹਿੰਦਾ ਸਲਾਹ ਦੇ ਰਿਹਾ a tutti i veicoli, ਸਾਰੀਆਂ ਗੱਡੀਆਂ ਨੂੰ, di seguire la direzione, ਇਸ ਡਾਇਰੈਕਸ਼ਨ ਨੂੰ seguire ਕਰੋ, ਫਾਲੋ ਕਰੋ, indicata della freccia, ਜਿਹੜੀ ਤੀਰ ਨਾਲ ਦੱਸੀ ਗਈ ਹੈ। ਫਾਲਤੂ ਜੀ ਸਾਰੀਆਂ ਵਾਸਤੇ ਨੇ। 20 ਨੰਬਰ, la distanza di sicurezza, ਜਿਹੜਾ ਫਾਸਤੀ ਫਾਸਲਾ ਹੈ, deve essere di almeno 100 metri, ਕਹਿੰਦਾ ਘੱਟੋ ਘੱਟ 100 ਮੀਟਰ ਹੋਵੇ, nelle forti discese, ਜ਼ਿਆਦਾ ਢਲਾਣ ਦੇ ਉੱਤੇ। ਫਾਲਸੋ ਜੀ। 21 ਨੰਬਰ ਜੀ, ਇੱਥੇ P ਪਹਿਲਾਂ ਜਾ ਰਹੀ ਹੈ, ਦੂਸਰੇ ਤੇ D, ਤੀਸਰੇ ਤੇ B, ਚੌਥੇ ਤੇ L। giungendo al incrocio, ਚੌਕ ਤੇ ਪਹੁੰਚੇ ਹੋ, rappresentato in figura, ਜਿਹੜਾ ਤਸਵੀਰ ਦਿਖਾਇਆ ਗਿਆ, il veicolo D, ਕਹਿੰਦਾ D ਗੱਡੀ ਜਿਹੜੀ ਹੈ ਪੀਲੀ ਦੀ ਗੱਲ ਕਰ ਰਿਹਾ, deve dare la precedenza, ਕਹਿੰਦਾ ਇਸ ਹੱਕ ਦੇ ਨਾਲ veicolo P ਗੱਡੀ ਨੂੰ। ਵੇਖ ਲਓ ਜੀ, D ਗੱਡੀ ਜਿਹੜੀ ਜਲ ਹੋਏ, ਇਹ P ਨੂੰ ਪਹਿਲ ਦੇਵੇ, ਦੀ ਜਿਹੜੀ ਰੁੱਸ ਹੋਏ ਉਹਨੂੰ। ਠੀਕ ਹੈ। ਵੇਰੋ 22 ਨੰਬਰ, il conducente di un'autovettura, ਜਿਹੜਾ ਕਾਰ ਦਾ ਡਰਾਈਵਰ ਹੈ, può superare a velocità sostenuta, ਕਹਿੰਦਾ ਸਪੀਡ ਆਪਣੀ ਵਧਾ ਸਕਦਾ ਹੈ, ਪੂਰੇ rispettando i limiti, ਲੇਕਿਨ ਕਹਿੰਦਾ ਲਿਮਟ ਦੀ ਰਿਸਪੈਕਟ ਕਰਦਿਆਂ ਹੋਇਆ, ਮਤਲਬ ਜਿਹੜੀ ਉਹ ਸੜਕ ਦੀ ਲਿਮਟ ਹੈ ਉਹਦੀ ਰਿਸਪੈਕਟ ਕਰਦਿਆਂ ਹੋਇਆ। un ciclomotorista, nonostante la scarsa visibilità, ਕਹਿੰਦਾ ਜਦੋਂ ਇੱਕ ਮੋਟਰਸਾਈਕਲ ਵਾਲਾ ਹੈ, ਮੋਟਰੀਨਾ ਵਾਲਾ ਹੈ, ਤੇ ਉਹਦੀ scarsa distanza di sicurezza laterale, ਮਤਲਬ ਸਾਈਡ ਤੋਂ distanza di sicurezza ਘੱਟ ਹੈ, ਥੋੜਾ ਵੇ, scarsa ਵੇ, ਉਦੋਂ ਵੀ ਕਹਿੰਦਾ ਆਪਣੀ ਸਪੀਡ ਵਧਾ ਸਕਦਾ। ਫਾਲਤੂ ਜੀ, ਅਗਰ ਤੁਸੀਂ ਗੱਡੀ ਚਲਾ ਰਹੇ ਹੋ ਤੇ ਸਾਈਡ ਤੇ ਮੋਟਰਸਾਈਕਲ ਵਾਲਾ ਹੈ ਜਾਂ ਮੋਟਰੀਨਾ ਵਾਲਾ ਹੈ, ਤੁਸੀਂ ਉਹਨੂੰ ਕ੍ਰਾਸ ਕਰਨਾ ਚਾਹੁੰਦੇ ਹੋ ਸਪੀਡ ਆਪਣੀ ਵਧਾ ਕੇ, ਤੇ ਅਗਰ ਸਾਈਡ ਤੋਂ ਥੋੜਾ ਫਾਸਲਾ ਬਚੇ ਤੇ ਫਿਰ ਅਸੀਂ ਉਹਨੂੰ ਓਵਰਟੇਕ ਨਹੀਂ ਕਰ ਸਕਦੇ, ਕਿਉਂਕਿ ਉਹਦੇ ਵਾਸਤੇ ਖਤਰਾ ਬਣਦਾ ਹੈ, ਇਸ ਵਾਸਤੇ ਫਾਲਸੋ। 3 ਨੰਬਰ ਜੀ, in caso di infosamento, ਕਹਿੰਦਾ ਉਹ ਸੂਰਤ ਹੈ ਜਦੋਂ ਇਨਫੋਸਾਮੈਂਟ ਹੋ ਗਿਆ, ਮਤਲਬ ਫਸ ਗਏ ਹੋ, su neve o sabbia, ਬਰਫ਼ ਦੇ ਉੱਤੇ ਜਾਂ ਰੇਤ ਦੇ ਉੱਤੇ, non riuscendo a partire, ਤੇ ਤੁਸੀਂ ਚੱਲ ਨਹੀਂ ਸਕਦੇ ਪਏ con la prima marcia, ਪਹਿਲੇ ਗੇਅਰ ਦੇ ਨਾਲ, ਇਹ opportuno ਫਿਰ ਚਾਹੀਦਾ ਹੈ innestare una marcia superiore, ਵੱਡਾ ਗੇਅਰ ਲਾਓ। ਮੇਰੋ ਅਗਰ ਤੁਸੀਂ ਪਹਿਲਾ ਗੇਅਰ ਲਾ ਕੇ ਟਰਾਈ ਕਰਦੇ ਹੋ ਫਿਰ ਨਹੀਂ ਨਿਕਲਦੀ ਪਈ ਗੱਡੀ, ਤੇ ਫਿਰ ਦੂਸਰਾ ਗੇਅਰ ਲਾ ਲਓ, ਉਸ ਤੋਂ ਵੱਡਾ ਗੇਅਰ ਲਾ ਲਓ। ਠੀਕ ਹੈ। ਮੇਰੋ ਅੱਛਾ ਜੀ, ਇਸ ਪੇਜ ਵਿੱਚੋਂ ਵੀ ਸਵਾਲ ਆਇਆ, ਮਤਲਬ ਜਿਹੜੇ ਲਾਸਟ ਕਿਹਦਾ ਪੜ੍ਹਿਆ ਸੀ ਉਹਦੇ ਵਿੱਚ ਆਇਆ ਸੀ, ਤੇ ਜਿਹੜਾ 23 ਨੰਬਰ ਹੈ। ਠੀਕ ਹੈ, ਰੇਤ ਤੇ ਬਰਫ਼ ਵਾਲਾ। 24 ਨੰਬਰ ਜੀ, l'inquinamento dell'aria prodotto dai veicoli a motore, ਕਹਿੰਦਾ ਉਹ ਪੋਲੂਸ਼ਨ ਆਲੂਦਗੀ ਜਿਹੜੀ ਇੰਜਨ ਵਾਲੀਆਂ ਗੱਡੀਆਂ ਬਣਾਉਂਦੀਆਂ ਨੇ, può essere ridotto, ਕਹਿੰਦਾ ਘਟ ਸਕਦੀ ਹੈ, scegliendo veicoli, ਜੇ ਤੁਸੀਂ ਐਸੀ ਗੱਡੀਆਂ ਸਿਲੈਕਟ ਕਰਦੇ ਹੋ con alimentazione elettrica, ਮਤਲਬ ਜਿਹੜੀਆਂ ਬਿਜਲੀ ਚਲਦੀਆਂ ਨੇ, ਆ ਮਿਤਾਨੋ ਗੈਸ ਤੇ ਚਲਦੀਆਂ ਨੇ, ਉਹ GPL ਜਾਂ GPL ਗੈਸ ਤੇ ਚਲਦੀਆਂ ਨੇ। ਵੇਰੋ ਜੀ, ਅਗਰ ਤੁਸੀਂ ਇਹ 3 ਕਿਸਮ ਦੀਆਂ ਗੱਡੀਆਂ ਲੈਂਦੇ ਹੋ ਤੇ ਇਹਦੇ ਨਾਲ ਵੀ ਜਿਹੜੀ ਮਾਹੌਲ ਦੇ ਵਿੱਚ ਪੋਲੂਸ਼ਨ ਆਲੂਦਗੀ ਬਣਦੀ ਹੈ ਉਹ ਘਟ ਸਕਦੀ ਹੈ, ਕਿਉਂਕਿ ਇਹ ਗੱਡੀਆਂ ਧੂਆਂ ਘੱਟ ਮਾਰਦੀਆਂ, ਜਿਹੜੀ GPL ਵੀ ਹੁੰਦੀ ਹੈ, ਮਿਤਾਨੋ ਵੀ ਹੁੰਦੀ ਹੈ, ਇਲੈਕਟ੍ਰਿਕ ਤੇ ਫਿਰ ਉਂਝ ਹੀ ਉਹਦਾ ਧੂਆਂ ਤਾਂ ਕੋਈ ਨਹੀਂ। 5 ਨੰਬਰ ਜੀ, ਨਿਸ਼ਾਨ ਤੁਸੀਂ ਵੇਖ ਲਿਆ, ਜਿਹੜੀ ਸੈਂਟਰ ਦੇ ਵਿੱਚ ਫੁੱਲ ਜਿਹਾ ਬਣੇ ਆ, ਲੈਣਾ ਲੱਗੀਆਂ ਨੇ, ਉਹਨੂੰ striscia di guida ਆਖਦੀਆਂ ਨੇ, ਤੇ ਅਗਰ ਸੱਜੇ ਮੁੜਨਾ ਹੋਵੇ ਸਾਨੂੰ ਸੈਂਟਰ ਵੱਲ ਜਾਣੇ ਦੀ ਜ਼ਰੂਰਤ ਨਹੀਂ। ਠੀਕ ਹੈ।
Le strisce di guida in figura, ਕਹਿੰਦੇ ਨੇ strisce di guida ਤਸਵੀਰ ਦੇ ਵਿੱਚ ਨੇ, devono essere lasciate sempre, ਕਹਿੰਦੇ ਇਹਨਾਂ ਨੂੰ ਹਮੇਸ਼ਾ ਛੱਡਣਾ ਹੈ, ਮਤਲਬ ਉਹਨਾਂ ਲੈਣਾ ਨੂੰ ਛੱਡਣਾ ਹੈ, alla destra del veicolo, ਗੱਡੀ ਦੇ ਸੱਜੇ, quando si svolta a destra, ਜਦੋਂ ਸੱਜੇ ਮੁੜਨਾ ਹੈ। ਫਾਲਸੋ ਹੁਣ ਫਾਰ ਐਗਜ਼ਾਮਪਲ ਜਿਹੜੀ ਹੈ ਸਾਨੂੰ ਸਿੱਧੀ ਸੜਕ ਹੈ, ਅਸਾਂ ਇੱਥੇ ਜਾਂਦੇ ਹਾਂ ਸੱਜੇ ਮੁੜਨਾ ਹੈ, ਤੇ ਫਿਰ ਸਾਨੂੰ ਸੈਂਟਰ ਵੱਲ ਜਾਣ ਦੀ ਜ਼ਰੂਰਤ ਹੀ ਨਹੀਂ। ਉਹ ਲੈਣਾ ਤੇ ਤਾਂ ਸਾਡੇ ਸੱਜੇ ਆਉਣ ਜੇ ਅਸਾਂ ਉਹ ਸੜਕ ਦੇ ਉਹਦੇ ਚੌਕ ਦੇ ਸੈਂਟਰ ਵਿੱਚੋਂ ਘੁੰਮ ਕੇ ਸੱਜੇ ਮੁੜਨਾ ਹੋਵੇ ਤੇ ਸਾਨੂੰ ਤੇ ਚੌਕ ਦੇ ਸੈਂਟਰ ਵੱਲ ਜਾਣ ਦੀ ਜ਼ਰੂਰਤ ਹੀ ਕੋਈ ਨਹੀਂ, ਇਸ ਵਾਸਤੇ ਫਾਲਸੋ। 26 ਨੰਬਰ ਜੀ, il pannello integrativo raffigurato di pannello diखाई गई है, previsa ਦੱਸ ਰਹੀ ਹੈ una banchina cedevole, ਉਹ banchina ਕੱਚਾ ਹੈ, ਫਾਲਸੋ ਜੀ। 27 ਨੰਬਰ, quando in un centro abitato, ਕਹਿੰਦਾ ਜਦੋਂ ਆਬਾਦੀ ਦੇ ਵਿੱਚ, ਸ਼ਹਿਰ ਦੇ ਵਿੱਚ, ਪਿੰਡ ਦੇ ਵਿੱਚ, il conducente ਡਰਾਈਵਰ di un veicolo, ਗੱਡੀ ਦਾ, si imbatte in un corteo, ਇੱਕ corteo ਦੇ ਵਿੱਚ ਫਸ ਗਿਆ, ਮਤਲਬ ਇੱਕ ਜਲੂਸ, ਜਿਸ ਤਰ੍ਹਾਂ ਸ਼ੋਪਰ ਹੜਤਾਲ ਕੀਤੀ ਹੁੰਦੀ ਹੈ ਬੰਦਿਆਂ, ਠੀਕ ਹੈ, ਬੰਦੇ ਇਕੱਠੇ ਹੋਏ ਨੇ, deve fermarsi sulla destra, ਕਹਿੰਦਾ ਉਹ ਸੱਜੇ ਹੋ ਕੇ ਰੁਕ ਜਾਏ, e attendere, ਤੇ ਇੰਤਜ਼ਾਰ ਕਰੇ, che la carreggiata si liberi, carreggiate ਦੇ ਖਾਲੀ ਹੋਣੇ ਦਾ, vero। 28 ਨੰਬਰ ਜੀ, fuori dei centri abitati, ਕਹਿੰਦਾ ਆਬਾਦੀ ਤੋਂ ਬਾਹਰ, e sulle strade urbane di scorrimento, ਤੇ ਉਰਬਾਨੇ ਸੜਕਾਂ ਦੇ ਉੱਤੇ, la fermata è vietata, fermata ਮਨਾ ਹੈ, in prossimità dei dossi, dossi ਦੇ ਨਜ਼ਦੀਕ, vero ਜੀ, ਨਜ਼ਦੀਕ ਹੋਵੋ, ਉੱਤੇ ਹੋਵੋ, fermata sosta ਕਰਨਾ ਮਨਾ ਹੈ। 29 ਨੰਬਰ, le donne in stato di gravidanza, ਕਹਿੰਦਾ ਉਹ ਦੋਨੇ ਜਿਹੜੇ ਗ੍ਰੈਵੀਡਾਂਸਾ ਦੀ ਹਾਲਤ ਵਿੱਚ ਨੇ, con particolari condizioni, ਖਾਸ ਕੰਡੀਸ਼ਨ ਹਾਲਤ ਦੇ ਵਿੱਚ, di rischio certificate, ਜਦੋਂ ਉਹਨਾਂ ਕੋਲ certificato ਵੀ ਹੋਵੇ ਡਾਕਟਰ ਦਾ, non sono obbligate ad agganciare le cinture di sicurezza, ਕਹਿੰਦਾ ਉਹਨਾਂ ਦੇ ਬੈਲਟ ਬੰਨਣਾ ਲਾਜ਼ਮੀ ਕੋਈ ਨਹੀਂ, ਵੇਰੋ ਜੀ ਦੱਸਿਆ ਸੀ ਕਿ ਕੁਝ ਬੰਦਿਆਂ ਨੂੰ ਬੈਲਟ ਬੰਨਣੇ ਦੀ ਮਾਫੀ ਹੈ, ਮਤਲਬ ਅਗਰ ਉਹ ਬੈਲਟ ਨਾ ਬੰਨਣ ਤੇ ਉਹਨਾਂ ਨੂੰ ਕੋਈ ਜੁਰਮਾਨਾ ਸਜ਼ਾ ਨਹੀਂ, ਠੀਕ ਹੈ। ਜਿਸ ਤਰ੍ਹਾਂ ਜਿਹੜਾ ਬੰਦਾ ਡਰਾਈਵਿੰਗ ਸਿਖਾ ਰਿਹਾ ਸਕੂਲ ਵਾਲਾ ਆਮ ਬੰਦਾ ਨੇ, ਅਗਰ ਉਹ ਉਸ ਟਾਈਮ ਡਰਾਈਵਰ ਸੀਟ ਬੈਲਟ ਨਹੀਂ ਬੰਦਾ ਤੇ ਉਹਨੂੰ ਮਾਫੀ ਹੈ, ਪਾਬੰਦ ਨਹੀਂ ਉਸ ਚੀਜ਼ ਦਾ। ਜਦੋਂ ਕਿਸੇ ਬੰਦੇ ਨੂੰ ਕੋਈ ਐਸੀ ਬਿਮਾਰੀ ਹੈ, ਡਾਕਟਰ ਦਾ ਸਰਟੀਫਿਕੇਟ ਹੈ ਉਹਦੇ ਕੋਲ, ਤੇ ਉਹਨੂੰ ਵੀ ਇਸ ਚੀਜ਼ ਦੀ ਮਾਫੀ ਹੈ, ਬੈਲਟ ਨਾ ਬੰਨੇ। ਤੇ ਜਦੋਂ ਲੇਡੀਜ਼ ਸਟਾਟੋ ਦੀ ਗ੍ਰੈਵੀਡਾਂਸਾ ਦੀ ਹਾਲਤ ਵਿੱਚ ਨੇ ਤੇ ਉਹਨਾਂ ਕੋਲ ਸਰਟੀਫਿਕੇਟ ਹੋਵੇ ਤੇ ਉਹ ਵੀ ਬੈਲਟ ਬੰਨਣੇ ਦੇ ਪਾਬੰਦ ਨਹੀਂ, ਠੀਕ ਹੈ। 3 ਨੰਬਰ ਜੀ, ਇਨ ਕਾਜ਼ੋ ਦੀ ਇੰਸੀਡੈਂਟ stradale, ਕਹਿੰਦਾ ਉਹ ਸੂਰਤ ਜਦੋਂ ਸੜਕ ਤੇ ਐਕਸੀਡੈਂਟ ਹੁੰਦਾ ਹੈ, bisogna aspettare, ਕਹਿੰਦਾ ਤੁਸੀਂ ਇੰਤਜ਼ਾਰ ਕਰਨਾ ਹੈ, ਫਿਰ solo arrivi dei soccorsi ਆਉਣ, ਡਾਕਟਰ ਆਉਣ, ਜਿਹੜੇ ਹੈਲਪ ਕਰਨ ਵਾਲੇ ਨੇ ਉਹ ਆਉਣ, senza far nulla, ਤੁਸੀਂ ਉਤਨੀ ਦੇਰ ਕਹਿੰਦਾ ਨੂਲਾ ਕਰਨਾ ਹੈ, ਕੁਛ ਨਹੀਂ ਕਰਨਾ, ਫਾਲਸੋ ਜੀ। ਲਓ ਜੀ, ਅੱਜ ਦੀ ਵੀਡੀਓ ਖਤਮ, ਤੇ ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵੀਡੀਓ ਤੇ। ਓਕੇ ਜੀ, ਅੱਲਾ ਹਾਫਿਜ਼, ਸਤਿ ਸ਼੍ਰੀ ਅਕਾਲ ਜੀ।